कमीशन मिल जाऊ कि मैं अपनी लत्त का इलाज करा लूँ। हर बंदा चाचा जी मेरे मुंह तो मैंने बूटा साहब कहता है ते कंड पिछे लंगड़ दी आ लोकां दियां गल्लां दा गुस्सा की करना है। मेरी तो अपनी जनानी मैनू लंगड़ दी कहती है। वकील नसीर कौला साहब ते मुंशी लंगड़ू आया। लंगड़ू अपनी औकात रिहा कर। 1.5 फुट का मुंशी आ। सियाणे कहंदे आ कि जिहड़ी छोटी शै हुंदी है ना बहुत खपाउंदी आ। 1.5 फुट का मुंशी पूरियां कचहरियां च मैनूं पहुंचाउंदा है। 1.5 फुट दा छोटी शै ओ चौधरी बूटिया तेनू पता ही नहीं। छोटी शै बड़ी कम दी हुंदी। 36 इंच दी एलसीडी देखी? ओ वेखी है। 72 इंच दी ओ वेखी है। 128 ओए ओ वेखी है। एਡੀਆਂ ਵੱਡੀਆਂ एलसीडीਆਂ ਹੁੰਦੀਆਂ ਉਹਨੂੰ ਚਲਾਉਣ ਵਾਸਤੇ ਰਿਮੋਟ 6 ਇੰਚ ਦਾ ਹੀ ਹੁੰਦਾ। नाले सानू केड़ी जरूरत सी तेनू लंगड़ दीन कहिए। बाकी चौधरी बूटिया जदों तू टुरदा है ना लगदा है जी जिवें गस ते मोहरा लाऊंगे। यकीन करो चौधरी साहब इदां दे बंदे नूं ते कुत्ता नहीं पैंदा। कुत्ता दूरों वेख के नस जांदा खरिया वट्टा चुक्कण लगा। ਇਹਨੂੰ ਤੇ ਬਾਬੇ ਦੀਨੇ ਦੇ ਜਨਾਜ਼ੇ ਤੋਂ ਜੁੱਤੀਆਂ ਪਈਆਂ। ਉਹ ਕਿਉਂ? ਉਹ ਬਾਬੇ ਦੀਨੇ ਦਾ ਜਨਾਜ਼ਾ ਲੈ ਕੇ ਜਾ ਰਹੇ ਇਹਨੇ ਮਈਅਤ ਨੂੰ ਮੋਢਾ ਦਿੱਤਾ। ਉਹ ਮਈਅਤ ਕਦੀ ਉੱਤੇ ਜਾਵੇ ਕਦੀ ਥੱਲੇ ਜਾਵੇ। ਉਹਨਾਂ ਨੇ ਜਨਾਜ਼ਾ ਥੱਲੇ ਰੱਖ ਕੇ ਜੁੱਤੀਆਂ ਮਾਰੀਆਂ। ਚਵਲਾ ਸਾਡਾ ਪਿਓ ਮਰ ਗਿਆ ਤੂੰ ਲੁੱਡੀਆਂ ਪਾਉਂਦਾ ਫਿਰਦਾ। ਯਕੀਨ ਕਰੋ ਇਹ ਤਾਂ ਨਹਾਣ ਵੜਿਆ ਗੁਸਲਖਾਨੇ ਦੇ ਵਿੱਚ। ਅੱਧੇ ਘੰਟੇ ਬਾਅਦ ਗੁਸਲਖਾਨੇ ਚੋਂ ਨਿਕਲਿਆ ਤੇ ਪਿੰਡਾ ਸੁੱਕਾ ਦਾ ਸੁੱਕਾ ਬਈ ਚਵਲ ਟਿਕ ਕੇ ਖਲੋਂਦਾ ਤੇ ਗਿੱਲਾ ਹੁੰਦਾ। ਇਹਨਾਂ ਤਾਂ ਹਾਈ ਸਾਹਿਬ ਮੇਰੇ ਬਾਰੇ ਇਹ ਵੀ ਮਸ਼ਹੂਰ ਕੀਤਾ ਹੋਇਆ ਆ ਕਿ ਮੈਂ ਦਹੀਂ ਲੈਣ ਜਾਵਾਂ ਤਾਂ ਮੈਂ ਲੱਸੀ ਕਰਕੇ ਆਉਂਦਾ ਆ। ਅੱਗੜਾ ਝੂਠ ਮਾਰ ਲਿਆ। ਇਹਦੇ ਹੱਥ 'ਚ ਦਹੀਂ ਵਾਲਾ ਛਾਪਰ ਫੜਾਓ 15 ਮਿੰਟਾਂ ਬਾਅਦ ਲੱਸੀ ਬਣ ਜਾਂਦੀ। ਇਹ ਤਾਂ ਐਡਾ ਚਵਲ ਆ ਭਾਜੀ ਇਹਨੂੰ ਚਾਹ ਲੈਣ ਭੇਜੋ ਵਾਪਸੀ ਤੇ ਆਂਦਾ ਚਾਹ ਕੱਪਾਂ 'ਚ ਪਾ ਲਿਆਉਂਦਾ। ਆ ਸਾਰਾ ਪਿੰਡ ਜਾਣਦਾ ਹੈ। ਆ ਸਾਰਾ ਪਿੰਡ ਜਾਣਦਾ ਸਾਰੀ ਕਚਹਿਰਾਂ ਜਾਣਦੀ ਆ ਕਿ ਬੂਟਾ ਸਾਹਿਬ ਤੇ ਆਪਣੇ 4 ਮੁਲਾਜ਼ਮ ਸਾਨੂੰ ਕੀ ਲੋੜ ਚਾਹ ਲੈਣ ਜਾਣ। ਸਹੀ ਗੱਲ ਆ ਚੌਧਰੀ ਆਦਮੀ ਏਦਾਂ ਦਾ ਬੰਦਾ ਆਪਣੀ ਮੱਝ ਖੁੱਲੀ ਵੇਖ ਕੇ ਕਹਿੰਦਾ ਇਹ ਕਿਹੜੇ ਚਵਲ ਦੀ ਖੁੱਲ ਗਈ ਆ। ਮੈਂ ਅਸਲ ਚ ਬਾੜਾ ਜਿਹੜਾ ਮਤਾਂ ਦਾ ਉਹ ਬਾਹਰ ਬਣਾਇਆ ਪਿੰਡੋਂ। ਆ ਭਾਜੀ ਇਹਦੀ ਗੱਲ ਸੁਣ ਲਓ। ਆ ਬੱਟੂ ਸਾਹਿਬ ਆ ਉਹ ਗੱਲ ਆ ਜਿਹੜੀ ਮੈਂ ਅੱਜ ਇਸ ਪਿੰਡ ਚ ਕਰਕੇ ਰਹਿਣੀ। ਉਹ ਨਾ ਕਰੀਏ ਨਾ ਪੁੱਤ ਨਾ ਸ਼ਰੀਫ ਲੋਕ ਬੈਠੇ ਆ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਤੇਰੀ ਅਸਲ ਔਕਾਤ ਕੀ ਆ। ਤਾਹਿਰ ਬੱਟੂ ਸਾਹਿਬ ਮੈਂ ਵੇਖ ਲਓ ਫਿਰ ਨਾ ਇੱਕ ਵਾਰੀ ਜ਼ੋਰਦਾਰ ਤਾਲੀ ਮਾਰ ਦੇਣਾ ਤਾਹਿਰ ਬੱਟੂ ਸਾਹਿਬ। ਇਹਦੀ ਗੱਲ ਜੈਨੂਇਨ ਮੈਂ ਤੁਹਾਨੂੰ ਦੱਸਣ ਲੱਗਾ। ਕੱਲ ਦੰਦਾਂ ਦੀ ਦੁਕਾਨ ਤੇ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੈਂ ਦਾੜ ਕਢਾਉਣੀ ਹੈ ਕਿੰਨੇ ਪੈਸੇ। ਡਾਕਟਰ ਸਾਹਿਬ ਮੈਂ ਦਾੜ ਕਢਾਉਣੀ ਕਿੰਨੇ ਪੈਸੇ। ਡਾਕਟਰ ਕਹਿੰਦਾ 300 ਰੁਪਇਆ। ਕਹਿੰਦਾ ਸਾਹ ਲੈ ਲਓ ਢਿੱਲੀ ਕਰ ਦਿਓ। ਅੱਛਾ ਮੈਂ ਤਾਂ ਕਿਹਾ ਜੀ ਢਿੱਲੀ ਕਰ ਦਿਓ। ਇਹ ਵੀ ਵੱਡਾ ਚਵਲ। ਇਹ ਵੀ ਦੰਦਾਂ ਵਾਲੇ ਡਾਕਟਰ ਕੋਲ ਜਾ ਕੇ ਡਾਕਟਰ ਸਾਹਿਬ ਮੇਰੀ ਉਤਲੀ ਦਾੜ ਨੂੰ ਕੀੜਾ ਦਾੜ ਤਾਂ ਕੱਢ ਦਿਓ। ਡਾਕਟਰ ਮਾਸ਼ਾਅੱਲਾ ਮਾਮੂ ਕਾਲਣ ਦਾ ਉਹਨੇ ਕੁਰਸੀ ਤੇ ਬਿਠਾ ਕੇ ਥੱਲੇ ਵਾਲੀ ਕੱਢਤੀ। ਉਹਦੇ ਨਾਲ ਲੜਨ ਡਿਆ ਉਹ ਕੀੜਾ ਉਤਲੀ ਦਾੜ ਨੂੰ ਸੀ ਤੁਸੀਂ ਥੱਲੇ ਵਾਲੀ ਕੱਢਤੀ। ਉਹ ਡਾਕਟਰ ਕਹਿੰਦਾ ਪੁੱਤ ਥੱਲੇ ਵਾਲੀ ਦਾੜ ਤੇ ਕੀੜਾ ਖਲੋ ਕੇ ਉਤਲੀ ਖਾਂਦਾ ਸੀ। ਮੇਰਾ ਚੁੱਕ ਕੇ ਰੱਖੋ ਨਾ ਅੱਜ ਮੈਂ ਵੀ ਤੇ ਪਿਓ ਦਾ ਤੇਰੀਆਂ ਸਾਰੀਆਂ ਦੱਸੂ। ਤੁਸੀਂ ਬਸ ਮੇਰਾ ਸਾਥ ਦੇਣਾ ਚੁੱਕ ਕੇ ਰੱਖੋ। ਮੈਂ ਤੁਹਾਨੂੰ ਦੱਸਣਾ ਆ ਐਡਾ ਕੰਜੂਸ ਆਦਮੀ ਆ ਅੱਛਾ ਕੱਲ ਮੈਨੂੰ ਮਿਲਣ ਵਾਸਤੇ ਤੇ ਘਰ ਚਲਾ ਗਿਆ। ਅੱਛਾ ਘਰ ਗਿਆ ਮੈਂ ਜਾਂਦਿਆਂ ਵੇਖਿਆ ਕਿ ਬਿੱਲੀ ਚੂਹਾ ਲੈ ਕੇ ਇਹਨਾਂ ਦੇ ਘਰ ਵੜੀ। ਅੱਛਾ ਥੋੜੀ ਦੇਰ ਬਾਅਦ ਕੀ ਮੈਂ ਵੇਖਣਾ ਹੋਇਆ ਬਿੱਲੀ ਰੋਂਦੀ ਇਹਨਾਂ ਦੇ ਘਰੋਂ ਨਿਕਲੀ। ਮੈਂ ਕਿਹਾ ਬਿੱਲੀਏ ਆ ਖੈਰ ਆ ਤੂੰ ਰੋਂਦੀ ਨਿਕਲੀ ਆ। ਕਹਿੰਦੀ ਨਾਲੇ ਇਹਨਾਂ ਨੇ ਮੇਰਾ ਚੂਤਾ ਖੋਲਿਆ ਨਾਲੇ ਇਹਨਾਂ ਨੇ ਮੈਨੂੰ ਝੋਲਿਆ। ਬੱਟੂ ਸਾਹਿਬ ਆਪ ਐਡਾ ਚਵਲ ਆ। ਇਹਦੇ ਘਰੋਂ ਬਿੱਲੀ ਦੁੱਧ ਪੀ ਗਈ ਤੇ ਬਿੱਲੀ ਨੂੰ ਇੱਟ ਚੁੱਕ ਕੇ ਮਾਰਨ ਡਿਆ। ਇਹਦੀ ਮਾਂ ਨੇ ਕਿਹਾ ਨਾ ਪੁੱਤ ਆ ਬਿੱਲੀ ਮਾਸੂਮ ਜਾਨਵਰ ਆ
ਇਹਦੀ ਬਦਦੁਆ 7ਵੇਂ ਅਰਸ਼ ਤਾਈਂ ਜਾਂਦੀ ਬਿੱਲੀ ਨੂੰ ਨਹੀਂ ਮਾਰਨਾ। ਬਿੱਲੀ ਨੂੰ ਮਾਰਨਾ ਵੀ ਹੋਵੇ ਤੇ ਰੂ ਨਾਲ ਮਾਰੀਦਾ। ਚਵਲ ਨੇ ਡਾਂਗ ਦੇ ਉੱਤੇ ਰੂ ਲਵੇਟ ਕੇ ਬਿੱਲੀ ਮਾਰਤੀ। ਲੈ ਬਦਨਾਮ ਕਰੀ ਜਾਣ ਡਿਆ, ਬਿੱਲੀ ਮਾਰਤੀ। ਭਾਈਜਾਨ ਬੇਬੇ ਦੀ ਮੰਨੀ ਤੇ ਬਿੱਲੀ ਵੀ ਭੰਨੀ। ਬੇਬੇ ਦੀ ਬੰਦੀ ਤੇ ਬਿੱਲੀ ਵੀ ਭੰਨੀ। ਐਡਾ ਚਵਲ ਆ ਪੋਲੀਓ ਦੇ ਕਤਰੇ ਪਿਆਉਣ ਵਾਲੀ ਟੀਮ ਨਹੀਂ ਹੁੰਦੀ। ਉਹਨਾਂ ਨੇ ਆਣ ਕੇ ਇਹਨਾਂ ਦਾ ਦਰਵਾਜ਼ਾ ਖੜਕਾਇਆ। ਉਹਨਾਂ ਨੇ ਕਿਹਾ ਜੀ ਬੱਚੇ ਲਿਆਓ ਬਾਹਰ ਕਤਰੇ ਪਿਆਉਣੇ ਆ। ਚਵਲ ਬੱਕਰੀ ਦਾ ਬੱਚਾ ਲੈ ਕੇ ਸਾਡੇ ਘਰ ਤੇ ਇਹੋ ਹੀ ਹੈ ਜੀ। ਆ ਭਾਜੀ ਇਹਨਾਂ ਨੇ ਘਰ ਰੱਖੀ ਸੀ ਕੁਕੜੀ। ਵੱਡੂ ਸਾਹਿਬ ਇਹਨਾਂ ਨੇ ਕੁਕੜੀ ਰੱਖੀ ਤੇ ਉਹਦੇ ਹੋ ਗਏ ਚੂਚੇ। ਉਹ ਕੁਦਰਤ ਖੁਦਾ ਦੀ ਉਹ ਮੁਰਗੀ ਗਈ ਮਰ। ਚਵਲ ਚੂਚੇ ਚੁੱਕ ਕੇ ਯਤੀਮ ਖਾਨੇ ਲੈ ਗਿਆ। ਤੁਸੀਂ ਪਾਲੋ ਜੀ ਸਾਡੇ ਕੋਲ ਨਹੀਂ ਪੜਦੇ। ਆ ਜਿਹੜਾ ਦੌਰ ਜਾਂਦੇ ਆ ਲਾਕਡਾਊਨ ਦਾ ਦੌਰ ਜਾ ਰਿਹਾ, ਹਰ ਬੰਦੇ ਦੇ ਹਾਲਾਤ ਬੜੇ ਕਲੋਜ਼ ਆ। ਬੰਦੇ ਨੂੰ ਇਤਿਆਦ ਕਰਨੀ ਚਾਹੀਦੀ ਹੈ। ਆ ਭਾਜੀ ਇਹਨੇ ਨਵਾਂ ਟੱਚ ਮੋਬਾਈਲ ਲੈ ਲਿਆ। ਅੱਛਾ ਟੱਚ ਮੋਬਾਈਲ ਲੈ ਕੇ ਭਾਈਜਾਨ ਬਾਥਰੂਮ ਚਲਾ ਗਿਆ। ਆ ਮੈਂ ਕਿਹਾ ਫਤਿਹ ਮੰਦਾ ਆ ਮੋਬਾਈਲ ਲੈ ਕੇ ਤੂੰ ਬਾਥਰੂਮ ਕਿਉਂ ਜਾਣ ਡਿਆ? ਕਹਿੰਦਾ ਇਹਦੇ ਵਿੱਚ ਨਵੀਆਂ ਰਿੰਗਟੋਨਾਂ ਡਾਊਨਲੋਡ ਕਰਨੀਆਂ ਆ। ਆਹੋ ਤੇ ਦੋ ਉੱਥੇ ਕਿਹੜੀਆਂ ਤੇ ਮੈਂ ਤੇਰੀ ਵੀ ਦੱਸੂਗਾ। ਆਪ ਐਡਾ ਵੱਡਾ ਚਵਲ ਇਹਨੇ ਵੀ ਟੱਚ ਮੋਬਾਈਲ ਲਿਆ ਨਵਾਂ ਸ਼ੌਕ ਨਾਲ, ਜੇਬ ਚ ਪਾ ਕੇ ਤੇ ਮਸਜਿਦ ਨਮਾਜ਼ ਪੜਨ ਚਲਾ ਗਿਆ। ਜਮਾਤ ਹੋਈ ਤੇ ਇਹਦੇ ਮੋਬਾਈਲ ਦੀ ਘੰਟੀ ਵੱਜੀ। ਚਵਲ ਨੇ ਆਪਣੀ ਨਮਾਜ਼ ਵੀ ਤੋੜ ਲਈ, ਨਾਲ ਵਾਲੇ ਨਮਾਜ਼ੀ ਦੀ ਵੀ। ਜੇਬ ਚ ਮੋਬਾਈਲ ਕੱਢ ਕੇ ਉਹਨੂੰ ਕਹਿੰਦਾ ਆ ਯਾਰ ਇਹਨੂੰ ਕੋਈ 5 ਮਿੰਟਾਂ ਬਾਅਦ ਫੋਨ ਕਰੇ, ਮੈਂ ਨਮਾਜ਼ ਪੜ ਰਿਹਾ। ਚਵਲਾ ਆਪਣੀ ਤੋੜੀ ਉਹਦੀ ਤਾਂ ਰਹਿਣ ਦੇ।